ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ। ਜਿਸ ਤੁਸੀਂ ਜਾਣਦੇ ਕਿ ਪਿਛਲੇ ਦਿਨੀ ਭਾਰਤ ਦੇ ਦੋ ਸੂਬਿਆਂ ਹਰਿਆਣਾ ਅਤੇ ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ। ਬੀਜੇਪੀ ਹਰਿਆਣੇ ਵਿੱਚ 90 ਵਿੱਚੋਂ 47 ਸੀਟਾਂ ਲੈ ਕੇ ਹੁਣ ਉੱਥੇ ਸਰਕਾਰ ਬਣਾਉਣ ਜਾ ਰਹੀ ਹੈ, ਜਦੋਂ ਕਿ ਮਹਾਰਾਸ਼ਟਰ ਵਿੱਚ ਬੀਜੇਪੀ 288 ਸੀਟਾਂ ਵਿੱਚੋਂ 122 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਆਸ ਕੀਤੀ ਜਾਂਦੀ ਕਿ ਮਹਾਰਾਸ਼ਟਰ ਵਿੱਚ ਵੀ ਬੀਜੇਪੀ ਸ਼ਿਵ ਸੈਨਾ ਜਾਂ ਐਨਸੀਪੀ ਪਾਰਟੀ ਦੀ ਮਦਦ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗੀ। ਇਹਨਾਂ ਚੋਂ ਨਤੀਜਿਆਂ ਨੇ ਹਿੰਦੂ ਤਵੀਆਂ ਦੇ ਹੌਸਲੇ ਹੋਰ ਵੀ ਬਹੁਤ ਬੁਲੰਦ ਕਰ ਦਿੱਤੇ ਹਨ ਅਤੇ ਹੁਣ ਉਹ ਪੰਜਾਬ ਵਿੱਚ ਆਪਣੀ ਸਹਿਯੋਗੀ ਪਾਰਟੀ ਬਾਦਲ ਅਕਾਲੀ ਦਲ ਨੂੰ ਵੀ ਅੱਖਾਂ ਦਿਖਾ ਰਹੇ ਹਨ। ਕੁਝ ਹਲਕਿਆਂ ਵੱਲੋਂ ਪੰਜਾਬ ਵਿੱਚ ਮਿਡ ਟਰਮ ਇਲੈਕਸ਼ਨ ਦੀ ਵੀ ਪੋਸੀਬਿਲਿਟੀ ਦਰਸਾਈ ਜਾ ਰਹੀ ਹੈ। ਅੱਜ ਅਸੀਂ ਇਹਨਾਂ ਚੋਣ ਨਤੀਜਿਆਂ, ਇਸ ਦੇ ਭਾਰਤ ਵਿੱਚ ਪੈਣ ਵਾਲੇ ਪ੍ਰਭਾਵ ਅਤੇ ਵਿਸ਼ੇਸ਼ ਕਰ ਪੰਜਾਬ ਵਿੱਚ ਇਹ ਕਿਵੇਂ ਅਕਾਲੀ ਬੀਜੇਪੀ ਰਿਸ਼ਤਿਆਂ ਨੂੰ ਪ੍ਰਭਾਵਿਤ ਕਰੇਗੀ, ਇਸ ਵਿਸ਼ੇ ਅਤੇ ਹੋਰ ਪੰਥਕ ਮੁੱਦਿਆਂ ਦੇ ਉੱਪਰ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਸਕਾਲਰ ਅਤੇ ਹਿਸਟੋਰੀਅਨ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ, ਜਿਹੜੇ ਕਿ ਇਸ ਵੇਲੇ ਚੰਡੀਗੜ੍ਹ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਵਿਚਾਰ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਹਰਿਆਣਾ ਤੇ ਮਹਾਰਾਸ਼ਟਰ ਦੇ ਚੋਣ ਨਤੀਜੇ ਸਾਹਮਣੇ ਆਏ ਹਨ, ਇਹਨਾਂ ਨਤੀਜਿਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਆਲਸੋ ਵਾਟ ਡੂ ਯੂ ਥਿੰਕ ਕਿ ਇਹਨਾਂ ਦੇ ਦੂਰ ਅਸੀਂ ਤੇ ਔਰ ਇਮੀਡੀਏਟ ਪ੍ਰਭਾਵ ਕੀ ਹੋਣਗੇ? ਦੇਖੋ, ਇਹ ਸਾਰੇ ਹਿੰਦੂ ਰਿਸਰਜੈਂਸ ਦਾ ਇੱਕ ਆਊਟਕਮ ਹੈ ਜੀ। ਇਸ ਵੇਲੇ ਜਿਹੜੇ ਸਾਰੇ ਹਿੰਦੁਸਤਾਨ ਦੇ ਹਿੰਦੂ ਆ ਉਹ ਬਹੁਤ ਜ਼ਿਆਦਾ ਉਤੇਜਿਤ ਹੋਏ ਹੋਏ ਆ ਔਰ ਉਸ ਉਤੇਜਿਤਾ ਦੇ ਨਾਲ ਉਹ ਮਤਲਬ ਆਪਣੇ ਆਪ ਨੂੰ ਸੰਗਠਨ ਕਰ ਰਹੇ ਆ, ਯੂਨੀਫਾਈ ਕਰ ਰਹੇ ਆ ਹਿੰਦੂਤਵ ਦੇ ਪੁਆਇੰਟ ਆਫ ਵਿਊ ਦੇ ਉੱਤੇ, ਔਰ ਉਸ ਤੋਂ ਇਕੱਠੇ ਹੋ ਕੇ ਉਹਨਾਂ ਨੇ ਪ੍ਰੋਜੈਕਟ ਕੀਤਾ ਹੈ ਨਰਿੰਦਰ ਮੋਦੀ ਨੂੰ ਐਜ਼ ਦੀ ਲੀਡਰ ਆਫ ਦਿਸ ਕੰਟਰੀ। ਔਰ ਤੁਸੀਂ ਦੇਖਿਆ ਹੀ ਆ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੇ ਮੈਸਿਵ ਵੋਟਾਂ ਪਾ ਕੇ ਉਸ ਨੂੰ ਮੈਸਿਵ ਮੈਜੋਰਿਟੀ ਦਿੱਤੀ ਹੈ। 282 ਸੈਂਟਰ ਦੇ ਵਿੱਚ ਪਾਰਲੀਮੈਂਟ ਦੀਆਂ ਉਹਦੀਆਂ ਸੀਟਾਂ ਹਨ। ਤਾਂ ਇਸੇ ਤਰੀਕੇ ਦਾ ਉਸੇ ਦਾ ਪ੍ਰਭਾਵ ਜਿਹੜਾ ਉਹ ਇੱਕ ਕੰਟੀਨਿਊਟੀ ਦੇ ਵਿੱਚ ਚੱਲ ਰਿਹਾ। ਰਿਸਰਜੈਂਸ ਦੀ ਵੇਵ ਜਿਹੜੀ ਹੈਗੀ ਹੈ, ਹਿੰਦੂ ਰਿਸਰਜੈਂਸ ਦੀ ਵੇਵ, ਉਸ ਦਾ ਨਤੀਜਾ ਇਹ ਹੈ ਕਿ ਹਰਿਆਣੇ ਦੇ ਵਿੱਚ 90 ਟੋਟਲ ਸੀਟਾਂ ਦੇ ਵਿੱਚੋਂ 47 ਸੀਟਾਂ ਇਹਨਾਂ ਨੇ ਜਿੱਤ ਲਈਆਂ। ਔਰ ਉਹਦੇ ਵਿੱਚ ਵੀ RSS ਦਾ ਜਿਹੜਾ ਸੰਚਾਲਕ ਆ, ਜਿਹੜਾ ਮਨੋਹਰ ਲਾਲ ਖੱਟਰ, ਉਸ ਬੰਦੇ ਨੂੰ ਇਹਨਾਂ ਨੇ ਬਤੌਰ ਲੀਡਰ ਆਫ ਦੀ ਪਾਰਟੀ, ਲੀਡਰ ਆਫ ਦਾ ਲੈਜਿਸਲੇਚਰ ਉਸ ਨੂੰ ਪ੍ਰੋਜੈਕਟ ਕੀਤਾ ਔਰ ਉਹ 26 ਤਰੀਕ ਨੂੰ ਐਜ਼ ਚੀਫ ਮਿਨਿਸਟਰ ਹਰਿਆਣਾ ਦੀ ਸਹੁੰ ਖਾਣ ਜਾ ਰਿਹਾ। ਇਹ ਇੱਕ ਬੜਾ ਕਲੀਅਰ ਇੰਡੀਕੇਸ਼ਨ ਹੈ ਕਿ ਹੁਣ ਜਿਹੜੀ ਹਿੰਦੂਤਵ ਦੀ ਸਾਰੀ ਜਿਹੜੀ ਵਾਗਡੋਰ ਆ ਉਹ ਨਾਗਪੁਰ ਤੋਂ ਚੱਲਦੀ ਆ, RSS ਤੋਂ ਚੱਲਦੀ ਆ। ਮੋਹਨ ਭਗਵਤ ਔਰ ਉਸ ਦੇ ਜਿਹੜੇ ਸਾਥੀ ਆ ਉਹ ਸਾਰੇ ਦੀ ਸਾਰੀ ਜਿਹੜੀ ਹਿੰਦੁਸਤਾਨ ਦੀ ਪੋਲਿਟਿਕਸ ਆ ਉਸ ਨੂੰ ਆਪਣੇ ਢੰਗ ਨਾਲ ਆਪਣੇ ਦੇਸ਼ ਦੇ ਉੱਤੇ, ਆਪਣੇ ਮੁੱਦਿਆਂ ਦੇ ਉੱਤੇ ਇਸ ਨੂੰ ਹਿੰਦੁਸਤਾਨ ਦੀ ਸਿਆਸਤ ਨੂੰ ਚਲਾ ਰਹੇ ਜੀ। ਤਾਂ ਇਹ ਇੱਕ ਇਸੇ ਤਰੀਕੇ ਦੇ ਨਾਲ ਹੁਣ ਜਿਹੜਾ ਮਹਾਰਾਸ਼ਟਰ ਦੀ ਗੱਲ ਹੈ, ਉਸ ਦੇ ਵਿੱਚੋਂ ਇਹਨਾਂ ਨੂੰ 122 ਸੀਟਾਂ ਮਿਲੀਆਂ ਸਿੱਧੀਆਂ ਬੀਜੇਪੀ ਨੂੰ, ਔਰ ਜਿਹੜੀ ਸ਼ਿਵ ਸੈਨਾ ਉਹ ਇਹਨਾਂ ਨਾਲ ਟੁੱਟ ਗਈ ਆ। ਉਸ ਦੇ ਵਿੱਚ ਹਲੇ ਤੱਕ ਇਹਨਾਂ ਤੋਂ ਸਾਫ਼ ਨਹੀਂ ਹੋ ਰਿਹਾ ਕਿ ਇਹ ਸ਼ਿਵ ਸੈਨਾ ਦੀ ਮਦਦ ਲੈਣ ਔਰ NCP ਦੀ ਮਦਦ ਲੈਣ, ਕੀ ਲੈਣ, ਕਿਸ ਤਰ੍ਹਾਂ ਬਣਾਉਣ ਜਾਂ ਮਾਈਨੋਰਿਟੀ ਗਵਰਨਮੈਂਟ ਬਣਾਉਣ। ਹਲੇ ਤੱਕ ਇਹਨਾਂ ਦਾ ਆਪਸ ਦੇ ਵਿੱਚ ਇਸ ਗੱਲ ਦੇ ਉੱਤੇ ਝਮੇਲੇ ਚੱਲ ਰਹੇ ਆ। ਲੇਕਿਨ ਇਹ ਸਾਰੀ ਦੀ ਸਾਰੀ ਜਿਹੜੀ ਸ਼ਕਤੀ ਹੈ, ਸਾਰੀ ਦੀ ਸਾਰੀ ਜਿਹੜੀ ਤਾਕਤ ਹੈ, ਇਹ ਹਿੰਦੂਤਵ ਦੀ ਹੈ। ਔਰ RSS ਇਸ ਦੇ ਪਿੱਛੇ ਜਿਹੜੀ ਫੋਰਸ ਹੈਗੀ ਆ, ਜਿਹੜੀ ਆਈਡੀਓਲੋਜੀ ਹੈਗੀ ਆ, ਉਹ RSS ਦੀ ਆ। ਔਰ ਹਿੰਦੁਸਤਾਨ ਨੂੰ ਪੂਰਨ ਤੌਰ ਦੇ ਉੱਤੇ, ਪੂਰੇ ਤੌਰ ਦੇ ਉੱਤੇ ਹਿੰਦੂਤਵ ਦੇ ਗਲਵੇ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਨੇ। ਉਸ ਦੇ ਨਾਲ ਜਿਹੜੀਆਂ ਘੱਟ ਗਿਣਤੀਆਂ ਹੈਗੀਆਂ ਮਾਈਨੋਰਿਟੀ, ਖਾਸ ਤੌਰ ਦੇ ਉੱਤੇ ਸਿੱਖਾਂ ਨੂੰ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ, ਕਿਉਂਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਘੱਟ ਤੋਂ ਘੱਟ 6 ਵਾਰੀ ਜਿਹੜਾ ਮੋਹਨ ਭਗਵਤ ਹੈ RSS ਦਾ ਚੀਫ ਆ, ਉਹ ਪੰਜਾਬ ਦੇ ਛੋਟੇ ਛੋਟੇ ਟਾਊਨਾਂ ਦੇ ਵਿੱਚ ਉਹਨੇ ਚੱਕਰ ਲਾਏ ਆ। ਔਰ ਉਸ ਦੀ ਇਸ ਤਰ੍ਹਾਂ ਉਹ ਮਹਿਸੂਸ ਹੋ ਰਿਹਾ ਕਿ ਉਹ ਪੰਜਾਬ ਦਾ ਵੀ ਯਾਨੀ RSS ਦੇ ਗਲਵੇ ਦੇ ਵਿੱਚ ਸਾਰੇ ਦੇ ਸਾਰੇ ਪੰਜਾਬ ਨੂੰ ਵੀ ਲਿਆਉਣਾ ਚਾਹੁੰਦਾ। ਖਾਸ ਤੌਰ ਦੇ ਉੱਤੇ ਸਿੱਖ ਨੌਜਵਾਨ ਆ ਜਿਹੜੇ, ਉਹਨਾਂ ਨੂੰ ਮਤਲਬ ਬਰਗਲਾ ਕੇ ਹਿੰਦੂਤਵ ਦੇ ਕੰਟਰੋਲ ਦੇ ਵਿੱਚ ਲਿਆ ਕੇ ਇੱਕ ਬਹੁਤ ਵੱਡੀ ਸਮਾਜਿਕ ਤੇ ਧਾਰਮਿਕ ਤਬਦੀਲੀ ਪੰਜਾਬ ਦੇ ਖਿੱਤੇ ਵਿੱਚ ਲਿਆਉਣ ਦੀ ਉਹਨਾਂ ਦੀ ਕੋਸ਼ਿਸ਼ ਹੈਗੀ ਆ RSS ਵਾਲਿਆਂ ਦੀ।
ਸਰਕਾਰ ਦੀ ਵੀ ਸਪੋਰਟ ਆ ਔਰ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਉਹਨਾਂ ਦਾ ਕਠਪੁਤਲੀ ਹੈ। ਹਾਂਜੀ, ਉਹ ਉਹਨਾਂ ਦਾ ਟੋਟਲੀ ਕਠਪੁਤਲੀ ਹੈ। ਜੋ ਮਰਜ਼ੀ RSS ਵਾਲੇ ਪੰਜਾਬ ਦੇ ਵਿੱਚ ਕਰਨ ਜੀ, ਉਸ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ। ਪਿੱਛੇ ਜੇ ਜੈਤੋ ਇੱਕ ਛੋਟਾ ਜਿਹਾ ਟਾਊਨ ਹੈ ਮਾਲਵੇ ਦੇ ਵਿੱਚ, ਉਸ ਦੇ ਵਿੱਚ ਖੁੱਲੇ ਤੌਰ ਦੇ ਉੱਤੇ ਦੁਸਹਿਰੇ ਵਾਲੇ ਦਿਨ ਇਹਨਾਂ ਨੇ ਆਪਣੇ ਹਥਿਆਰਾਂ ਦੀ ਪੂਰੀ ਪ੍ਰਦਰਸ਼ਨੀ ਕੀਤੀ, ਜਿਹੜੀ ਕਿ ਇਲੀਗਲ ਆ, ਅਨਲੌਫੁਲ ਹੈ। ਲੇਕਿਨ ਉਸ ਦੇ ਉੱਤੇ ਪੰਜਾਬ ਦੇ ਚੀਫ ਮਿਨਿਸਟਰ ਨੇ, ਪੰਜਾਬ ਦੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ। ਇਸ ਕਿਸਮ ਦੀਆਂ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਹਨ, ਭਾਵੇਂ ਗੈਰ ਕਾਨੂੰਨੀ ਆ, ਭਾਵੇਂ ਗੈਰ ਵਿਧਾਨਿਕ ਆ, ਲੇਕਿਨ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਉਹ ਚੁੱਪ ਇਸ ਦੇ ਉੱਤੇ ਚੁੱਪੀ ਸਾਧ ਕੇ ਬੈਠਾ ਰਹਿੰਦਾ ਹੈ। ਹਾਂਜੀ, ਬਿਲਕੁਲ। ਇਸ ਕਿਸਮ ਦੀ ਸਿਚੁਏਸ਼ਨ ਜਿਹੜੀ ਆ ਸਿੱਖਾਂ ਲਈ ਬੜੀ ਇੱਕ ਖਤਰੇ ਦੀ ਝੰਡੀ ਆ ਰਹੀ ਹੈ। ਜੀ ਜੀ ਬਿਲਕੁਲ ਵੀਰ ਜੀ, ਆਈ ਲਾਈਕ ਵੀ ਐਗਰੀ ਵਿਦ ਯੂ ਬਿਕਾਜ਼ ਲਾਸਟ ਟਾਈਮ ਜੋ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਸੈਪਟੈਂਬਰ 19 ਨੂੰ, ਅਸੀਂ ਗੱਲਬਾਤ ਕੀਤੀ ਸੀ ਕਿ ਇਸ ਤਰ੍ਹਾਂ ਬਾਈ ਇਲੈਕਸ਼ਨ ਦੇ ਵਿੱਚ ਜਿਹੜੀ BJP ਆ ਬੜੀ ਬੁਰੀ ਤਰ੍ਹਾਂ ਹਾਰੀ ਸੀ। ਸੋ ਵੀ ਥਾਟ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਬਬਲ ਹੈਜ਼ ਪੌਪਡ, ਕਿ ਜਿਹੜਾ ਮੋਦੀ ਲਹਿਰ ਦਾ ਬਬਲ ਸੀਗਾ ਉਹ ਫਟ ਗਿਆ ਹੈ। ਪਰ ਜਿਸ ਤਰ੍ਹਾਂ ਨੇ ਇਟਸ ਰਿਮਾਰਕੇਬਲ ਜਿਤਨੇ ਸਾਬਿਤ ਕਰ ਦਿੱਤਾ ਕਿ ਮੋਦੀ ਦਾ ਜਾਦੂ ਹਜੇ ਵੀ ਚੜ ਕੇ ਬੋਲ ਰਿਹਾ ਹੈ ਐਂਡ ਦੈਨ ਪੀਪਲ ਆਰ ਸਟਿਲ ਅਫੈਕਟਡ ਬਾਈ ਹਿਜ਼ ਮੈਜਿਕ। ਸੋ ਵਿਚ ਇਜ਼ ਰੀਅਲੀ ਵੀ ਹੈਵ ਟੂ ਬੀ ਅਵੇਅਰ ਆਫ ਦੈਟ, ਸਪੈਸ਼ਲੀ ਸਾਡੀ ਕਮਿਊਨਿਟੀ ਨੇ ਜਾਂ ਹੋਰ ਵੀ ਜਿਹੜੀ ਮਾਈਨੋਰਟੀਜ਼ ਨੇ ਉਹਨਾਂ ਨੂੰ ਵੀ ਧਿਆਨ ਨਾਲ ਇੰਡੀਆ ਦੇ ਵਿੱਚ ਰਹਿਣਾ ਪੈਣਾ ਇਹਨਾਂ ਦੇ ਵਿੱਚੋਂ, ਜਿਸ ਤਰ੍ਹਾਂ ਇੰਨੇ ਤਰ੍ਹਾਂ ਦੀਆਂ ਚੀਜ਼ਾਂ ਲੈਜਿਸਲੇਸ਼ਨ ਲਾਗੂ ਕਰ ਰਹੇ ਨੇ। ਐਂਡ ਅਨਦਰ ਥਿੰਗ ਦੈਟ ਯੂ ਸੈਡ ਵੀਰ ਜੀ, ਕਿ ਜਿਸ ਤਰ੍ਹਾਂ ਪੰਜਾਬ ਦੀ ਗਵਰਨਮੈਂਟ ਇਸ ਵੇਲੇ ਕਠਪੁਤਲੀ ਹੈ, ਪੰਜਾਬ ਗਵਰਨਮੈਂਟ ਇਜ਼ ਅ ਪਪੇਟ ਫॉर ਥੀਸ ਕਾਈਂਡ ਆਫ ਪੀਪਲ। ਪਰ ਜਿਸ ਤਰ੍ਹਾਂ ਰੀਸੈਂਟਲੀ ਹਰਿਆਣੇ ਦੀਆਂ ਚੋਣਾਂ ਦੌਰਾਨ BJP ਦੇ ਸਾਬਕਾ MP ਨਵਜੋਤ ਸਿੱਧੂ ਨੇ ਬਾਦਲਾਂ ਦੇ ਖਿਲਾਫ ਪੂਰਾ ਜ਼ਹਿਰ ਉਗਲਿਆ। ਹੁਣ BJP ਦੇ ਸੀਨੀਅਰ ਨੇਤਾ ਸ਼ਾਂਤਾ ਕੁਮਾਰ ਸਮੇਤ ਹੋਰ BJP ਲੀਡਰਸ ਵੀ ਅਕਾਲੀਆਂ ਨੂੰ ਅੱਖਾਂ ਦਿਖਾ ਰਹੇ ਹਨ ਕਿ ਪੰਜਾਬ ਦੇ ਵਿੱਚ ਅਕਾਲੀ BJP ਅਲਾਈਅੰਸ ਟੁੱਟਣ ਅਤੇ ਮਿਡ ਟਰਮ ਇਲੈਕਸ਼ਨ ਦੀਆਂ ਸੰਭਾਵਨਾਵਾਂ ਹਨ ਤੁਹਾਡੇ ਖਿਆਲ ਦੇ ਨਾਲ? ਦੇਖੋ, ਗੱਲ ਇਹ ਆ, ਜਿਹੜਾ ਪੰਜਾਬ ਦਾ ਲੀਡਰ ਆ ਪ੍ਰਕਾਸ਼ ਸਿੰਘ ਬਾਦਲ ਜੀ, ਇਸ ਦੀ ਕੋਈ ਆਈਡੀਓਲੋਜੀ ਦੀ ਕੋਈ ਕਮਿਟਮੈਂਟ ਨਹੀਂ, ਨਾ ਇਸ ਦੀ ਪੰਜਾਬ ਨਾਲ ਕੋਈ ਕਮਿਟਮੈਂਟ ਆ, ਨਾ ਇਸ ਦੀ ਧਰਮ ਦੇ ਨਾਲ ਕੋਈ ਕਮਿਟਮੈਂਟ ਆ। ਇਸ ਦੀ ਤਾਂ ਸਿਰਫ ਆਪਣੀ ਜ਼ਾਤ ਦੇ ਨਾਲ ਕਮਿਟਮੈਂਟ ਆ ਜੀ। ਇਹ ਤਾਂ ਸਿਰਫ ਆਪਣੇ ਜ਼ਾਤੀ ਤੇ ਪਰਿਵਾਰਕ ਜਿਹੜਾ ਜੋ ਵੀ ਹੈਗਾ ਉਹ ਉਸ ਦੇ ਨਾਲ ਜੁੜਿਆ ਹੋਇਆ ਹੈ ਔਰ ਇਸ ਤੋਂ ਉੱਤੇ ਇਸ ਦੀ ਕੋਈ ਕਿਸੇ ਕਿਸਮ ਦੀ ਕਮਿਟਮੈਂਟ ਨਹੀਂ, ਕੋਈ ਇਮਾਨਦਾਰੀ ਨਹੀਂ ਹੈ। ਉਸ ਦਾ ਤਾਂ ਸਿਰਫ ਇੱਕੋ ਹੀ ਮੁੱਦਾ ਹੈ, ਮੈਂ ਕਿਸ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਇੰਟਰਸਟ, ਫਾਈਨੈਂਸ਼ੀਅਲ ਇੰਟਰਸਟ ਨੂੰ ਐਕਸਟੈਂਡ ਕਰਦੇ ਆ ਔਰ ਉਸ ਦੇ ਨਾਲ ਹੀ ਉਹ ਜੇ ਥੋੜੀਆਂ ਬਹੁਤੀਆਂ ਇਲੈਕਸ਼ਨਾਂ ਜਿੱਤ ਲੈਂਦਾ ਤਾਂ ਇਸ ਵੇਲੇ, ਕਿਉਂਕਿ ਇਹ ਫੇਰ ਵੀ ਮਤਲਬ ਪੰਜਾਬ ਦੇ ਵਿੱਚ ਮੇਰਾ ਆਪਣਾ ਅੰਦਾਜ਼ਾ ਹੈ ਇਹ ਬਾਦਲ ਨੂੰ ਛੱਡਣ ਨਹੀਂ ਲੱਗੇ, ਕਿਉਂਕਿ ਬਾਦਲ ਨੇ ਤਾਂ ਕੋਈ ਕਿੰਤੂ ਪਰੰਤੂ ਕਰਨਾ ਹੀ ਨਹੀਂ। ਬਾਦਲ ਨੇ ਕੋਈ ਇਹਨਾਂ ਤੋਂ ਆਪਣਾ ਪ੍ਰੈਸ਼ਰ ਪਾ ਕੇ ਪੰਜਾਬ ਦੇ ਲਈ ਕੁਝ ਮੰਗਣਾ ਨਹੀਂ ਜੀ। ਕੁਝ ਉਸਨੇ ਮੰਗਣਾ ਸੀ ਜੋ ਉਸਨੂੰ ਚਾਹੀਦਾ ਸੀ, ਆਪਣੀ ਨੂੰਹ ਨੂੰ ਸੈਂਟਰ ਦੇ ਵਿੱਚ ਉਸਨੇ ਕੈਬਨਿਟ ਮਿਨਿਸਟਰ ਬਣਾ ਲਿਆ ਜੀ। ਤਾਂ ਉਸ ਦੇ ਇਵਜ਼ ਦੇ ਵਿੱਚ ਸੈਂਟਰ ਵਾਲੇ ਇਸ ਨੂੰ ਪੰਜਾਬ ਲਈ ਕੁਝ ਦੇਣ ਵਾਲੇ ਨਹੀਂ। ਇਹ ਵੀ ਉਹਨਾਂ ਦੇ ਨਾਲ ਟੁੱਟਣ ਵਾਲਾ ਨਹੀਂ। ਇਹਨੇ ਬੜੇ ਮਤਲਬ ਖੰਮੇ ਨਾਲ ਬੜੇ ਮਤਲਬ ਆਪਣੇ ਆਪ ਤੇ ਕਾਬੂ ਪਾ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਗਿਰ ਜਾਣਾ ਕਿ ਜੋ ਕੁਝ ਮੈਨੂੰ ਦੇਣਾ ਤੁਸੀਂ ਦੇ ਦਿਓ, ਨਹੀਂ ਦੇਣਾ ਤਾਂ ਵੀ ਮੈਂ ਤੁਹਾਡਾ ਗੁਲਾਮ ਹਾਂ। ਇਸ ਕਿਸਮ ਦੀ ਸਿਚੁਏਸ਼ਨ ਮੰਦਭਾਗੀ ਸਿਚੁਏਸ਼ਨ ਸਿੱਖ ਕੌਮ ਦੀ ਆ ਹਿੰਦੁਸਤਾਨ ਦੇ ਵਿੱਚ। ਉਹਨਾਂ ਦਾ ਜਿਹੜਾ ਲੀਡਰ ਆ ਉਸ ਦੀ ਕੋਈ ਆਪਣੀ ਮਤਲਬ ਇੰਟੈਗ੍ਰਿਟੀ ਨਹੀਂ, ਉਸ ਦੀ ਕੋਈ ਇਮਾਨਦਾਰੀ ਨਹੀਂ, ਉਸ ਦੇ ਵਿੱਚ ਕੋਈ ਕਿਸੇ ਕਿਸਮ ਦੀ ਗੈਰਤ ਨਹੀਂ ਹੈ। ਇਸ ਤਰੀਕੇ ਨਾਲ ਮਤਲਬ ਸਿੱਖ ਕੌਮ ਨੂੰ ਜ਼ਲੀਲ ਕਰ ਰਿਹਾ, ਸਿੱਖ ਕੌਮ ਨੂੰ ਮਤਲਬ ਇਸ ਤਰ੍ਹਾਂ ਦੀ ਹਿਊਮਿਲੇਸ਼ਨ ਦੇ ਪ੍ਰੋਸੈਸ ਦੇ ਵਿੱਚ ਉਸਨੇ ਪਾਇਆ ਹੋਇਆ ਹੈ। ਇਹ ਇੱਕ ਬੜੀ ਮੰਦਭਾਗੀ ਗੱਲ ਹੈ। ਸਿੱਖਾਂ ਨੂੰ ਪੰਜਾਬ ਦੇ ਵਿੱਚ ਇੱਕ ਆਪਣੀ ਨਵੀਂ ਲੀਡਰਸ਼ਿਪ ਪੈਦਾ ਕਰਨੀ ਪਏਗੀ ਜਿਹੜੀ ਕਿ ਸਿੱਖੀ ਦੇ ਨਾਲ ਕਮਿਟਡ ਹੋਵੇ ਔਰ ਪੰਜਾਬ ਦੇ ਨਾਲ ਕਮਿਟਡ ਹੋਵੇ, ਕਿਉਂਕਿ ਸਿੱਖਾਂ ਦੇ ਉੱਤੇ ਡੇਂਜਰ ਸਭ ਤੋਂ ਵੱਡਾ ਹੈ। ਸਿੱਖ ਐਸੀ ਘੱਟ ਗਿਣਤੀ ਹੈ ਜਿਨ੍ਹਾਂ ਦੀ ਕੋਈ ਪੋਲੀਟੀਕਲ ਪਾਵਰ ਕਿਸੇ ਜਗ੍ਹਾ ਦੁਨੀਆ ਦੇ ਵਿੱਚ ਹੈ ਨਹੀਂ। ਸਿੱਖਾਂ ਨੂੰ ਤਾਂ ਸਿਰਫ ਉਹ ਇਹੀ ਕਹਿੰਦੇ ਆ ਵੀ ਤੁਸੀਂ ਅਸਿਮੀਲੇਸ਼ਨ ਸਾਡੇ ਵਿੱਚ ਹੋ ਜਾਓ, ਆਪਣੀ ਸੈਪਰੇਟ ਆਇਡੈਂਟੀਟੀ ਦੀ ਗੱਲ ਛੱਡ ਦਿਓ। ਮੁਸਲਮਾਨਾਂ ਦੀ ਗੱਲ ਆ ਕਿਉਂਕਿ ਉਹ ਤਾਂ ਦੁਨੀਆ ਭਰ ਦਾ ਇੱਕ ਬਹੁਤ ਵੱਡਾ ਧਰਮ ਆ, 30-40 ਮੁਲਕਾਂ ਦੇ ਵਿੱਚ ਉਹਨਾਂ ਦੀਆਂ ਹਕੂਮਤਾਂ ਹੈਗੀਆਂ। ਤੁਸੀਂ ਵੀ ਇਸੇ ਤਰੀਕੇ ਦੀ ਗੱਲ ਆ। ਤਾਂ ਸਭ ਤੋਂ ਵੱਡਾ ਡੇਂਜਰ ਜਿਹੜਾ ਹੈ, ਸਭ ਤੋਂ ਵੱਡਾ ਜਿਹੜਾ ਖਤਰਾ ਹੈ ਹਿੰਦੂਤਵਾ ਤੋਂ, ਉਹ ਸਿੱਖਾਂ ਨੂੰ ਆ ਮੇਰੀ ਸਮਝ ਦੇ ਵਿੱਚ। ਸਿੱਖਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਆ, ਸਿੱਖਾਂ ਨੂੰ ਆਪਣੇ ਧਰਮ ਦੇ ਨਾਲ ਜੁੜਨ ਦੀ ਜ਼ਰੂਰਤ ਆ, ਸਿੱਖਾਂ ਨੂੰ ਆਪਣੇ ਸੂਬੇ ਦੇ ਨਾਲ ਜੁੜਨ ਦੀ ਜ਼ਰੂਰਤ ਆ। ਸਿੱਖਾਂ ਦੇ ਉੱਤੇ ਸਭ ਤੋਂ ਵੱਡਾ ਖਤਰਾ ਮੰਡਲਾ ਰਿਹਾ ਆ ਜਿਹੜੀਆਂ ਹਿੰਦੂਤਵੀ ਸੋਰਸਿਸ ਜਿਹੜੀਆਂ ਤਾਕਤਾਂ ਹੈਗੀਆਂ ਉਹ ਜ਼ਿਆਦਾ ਤੋਂ ਜ਼ਿਆਦਾ
ਤਾਕਤਵਰ ਹੋ ਰਹੀਆਂ, ਉਹਦਾ ਸਭ ਤੋਂ ਵੱਡਾ ਡੇਂਜਰ ਜਿਹੜਾ ਹੈ ਉਹ ਸਿੱਖਾਂ ਨੂੰ। ਜੀ ਬਿਲਕੁਲ ਬਿਲਕੁਲ ਵੀਰ ਜੀ, ਐਗਰੀ ਵਿਦ ਯੂ। ਤੇ ਵੀਰ ਜੀ ਹੁਣ ਅਸੀਂ ਜਿਹੜੇ ਡੇਰੇ ਤੇ ਬਾਬਿਆਂ ਬਾਰੇ ਵੀ ਗੱਲਬਾਤ ਕਰਦੇ ਹਾਂ, ਹਾਊ ਦੇ ਇਫੈਕਟ ਥੀਸ ਕਾਈਂਡ ਇਲੈਕਸ਼ਨ। ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਸੋਧਾ ਸਾਹਿਬ ਨੇ ਸਾਰੀਆਂ 90 ਸੀਟਾਂ ਤੇ ਆਪਣੇ ਚੇਲਿਆਂ ਨੂੰ ਬੀਜੇਪੀ ਨੂੰ ਵੋਟਾਂ ਪਾਉਣ ਨੂੰ ਕਿਹਾ ਸੀਗਾ, ਪਰ ਜ਼ਿਲ੍ਹਾ ਸਿਰਸਾ ਦੀਆਂ 5 ਵਿਧਾਨ ਸਭਾ ਸੀਟਾਂ ਤੇ ਲੋਕ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ। ਕਿਤੇ ਇਹ ਤਾਂ ਨਹੀਂ ਕਿ ਸਿਰਸਾ ਡੇਰੇ ਦੇ ਪ੍ਰਭਾਵ ਨੂੰ ਬਹੁਤ ਵਧਾ ਚੜਾ ਕੇ ਦੱਸਿਆ ਜਾਂਦਾ ਕਿ ਇਹਨਾਂ ਦੇ ਡੇਰਿਆਂ ਦੇ ਜਿਹੜੇ ਪ੍ਰਭਾਵ ਹੁੰਦੇ ਆ ਸੋਧਾ ਸਾਹਿਬ ਨੇ ਬਾਬਿਆਂ ਦੇ ਪ੍ਰਭਾਵ ਨੂੰ ਇਸ ਤਰ੍ਹਾਂ ਵਧਾ ਚੜਾ ਕੇ ਕਿਉਂ ਦੱਸਿਆ ਜਾਂਦਾ ਹੈ? ਵਾਟ ਡੂ ਯੂ ਥਿੰਕ ਅਬਾਊਟ ਦੈਟ? ਇਹ ਵੀ ਇੱਕ ਸਟ੍ਰੈਟਜੀ ਹੈ ਜੀ, ਜਿਹੜੀ ਉਸ ਦਾ ਕੋਈ ਸਿਆਸਤ ਦੇ ਵਿੱਚ ਪ੍ਰਭਾਵ ਨਹੀਂ, ਬਲਕਿ ਉਸ ਦਾ ਆਪਣਾ ਕੁੜਮ ਜਿਹੜਾ ਸੀ ਉਹ ਤਲਵੰਡੀ ਦੇ ਵਿੱਚ ਪਿੱਛੇ ਜਿਹੜੀ ਇਲੈਕਸ਼ਨ ਬਾਈ ਇਲੈਕਸ਼ਨ ਹੋਈ ਸੀ ਉਸ ਦੇ ਵਿੱਚ ਕਾਂਗਰਸ ਦੇ ਟਿਕਟ ਤੇ ਬਹੁਤ ਬੁਰੀ ਤਰ੍ਹਾਂ ਹਾਰ ਗਿਆ, ਬਲਕਿ ਉਸ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਤੋ ਇਹ ਐਵੇਂ ਵਧਾ ਚੜਾ ਕੇ ਦੱਸਿਆ ਜਾ ਰਿਹਾ ਔਰ ਇੱਕ ਪ੍ਰਭਾਵ ਦਿੱਤਾ ਜਾ ਰਿਹਾ ਵੀ ਜਿਹੜਾ ਸਿਰਸੇ ਵਾਲਾ ਸਾਧ ਆ ਉਸ ਦਾ ਬਹੁਤ ਅਸਰ ਆ ਲੋਕਾਂ ਦੇ ਵਿੱਚ, ਉਸ ਦਾ ਕੋਈ ਵੋਟਾਂ ਦੀ ਪੈਣ ਦੇ ਵਿੱਚ ਕੋਈ ਅਸਰ ਨਹੀਂ। ਇਸ ਤੋਂ ਵੱਧ ਰਾਧਾ ਸਵਾਮੀਆਂ ਦਾ ਬਹੁਤ ਜ਼ਿਆਦਾ ਅਸਰ ਹੈ, ਲੇਕਿਨ ਰਾਧਾ ਸਵਾਮੀ ਵੀ ਵੋਟਾਂ ਦੇ ਪੈਟਰਨ ਦੇ ਉੱਤੇ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਲਿਆ ਸਕਦੇ। ਵੋਟਾਂ ਪਾਉਣ ਵੇਲੇ ਲੋਕ ਇਹਨਾਂ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੀ ਜਿੰਨੀਆਂ ਅਖਬਾਰਾਂ ਇਹਨਾਂ ਨੂੰ ਇੰਪੋਰਟੈਂਸ ਦਿੰਦੀਆਂ। ਤੋ ਇਸ ਕੰਟੈਕਸਟ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਸਰਸੇ ਵਾਲੇ ਸਾਧ ਨੇ ਕੋਈ ਐਸਾ ਜਾਦੂ ਕਰ ਦਿੱਤਾ ਜਿਸ ਦੇ ਨਾਲ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਵੋਟਾਂ ਸੀ ਉਹ ਬੀਜੇਪੀ ਨੂੰ ਪੈ ਗਈਆਂ। ਜੇ ਇਹੀ ਗੱਲ ਲਈਏ ਤਾਂ ਮਹਾਰਾਸ਼ਟਰ ਦੇ ਵਿੱਚ ਕਿਹੜਾ ਸਰਸੇ ਵਾਲਾ ਸਾਧੂ ਸੀ ਜੀ। ਤੋ ਇਹ ਸਾਰੀਆਂ ਚੀਜ਼ਾਂ ਸਿਰਫ ਮਨ ਘੜਤ, ਸਾਰੀਆਂ ਚੀਜ਼ਾਂ ਇਹ ਅਖਬਾਰੀ ਖਬਰਾਂ ਹੈਗੀਆਂ, ਹੋਰ ਇਹਨਾਂ ਦੇ ਵਿੱਚ ਕੋਈ ਤੱਥ ਨਹੀਂ ਹੈ। ਲੇਕਿਨ ਇੱਕ ਗੱਲ ਤਾਂ ਸਾਫ਼ ਆ ਕਿ ਜਿਹੜੇ ਹਿੰਦੂ ਆ ਉਹ ਕੰਸੋਲੀਡੇਟ ਸੰਗਠਨ ਉਹਨਾਂ ਦਾ ਹੋ ਰਿਹਾ, ਕੰਸੋਲੀਡੇਟ ਹੋ ਰਹੇ ਆ ਔਰ ਉਹ ਕੰਸੋਲੀਡੇਟ ਹੋ ਕੇ ਆਪਣੀ ਪੋਲੀਟੀਕਲ ਪਾਵਰ ਵਧਾ ਕੇ ਹਿੰਦੂਤਵ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਠੋਕ ਰਹੇ। ਇਸ ਕੰਟੈਕਸਟ ਦੇ ਵਿੱਚ ਜਿਹੜਾ ਹਿੰਦੂ ਆ ਉਹ ਮਤਲਬ ਇਸ ਗੱਲ ਤੋਂ ਪ੍ਰਭਾਵਿਤ ਆ ਔਰ ਇਸ ਗੱਲ ਤੋਂ ਕੌਨਸ਼ੀਅਸ ਆ। ਸਭ ਤੋਂ ਵੱਡੀ ਇੰਪੋਰਟੈਂਟ ਗੱਲ ਆ ਜਿਸ ਦਾ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰਭਾਵ ਹੋ ਕੇ ਵੀ ਇਸ ਤਰੀਕੇ ਦੇ ਨਾਲ ਅਸੀਂ ਸਾਰੇ ਹਿੰਦੁਸਤਾਨ ਦੇ ਉੱਤੇ ਛਾ ਜਾਈਏ ਔਰ ਉਸ ਨੂੰ ਛਾ ਕੇ ਫਿਰ ਅਸੀਂ ਹਿੰਦੂਤਵ ਦਾ ਏਜੰਡਾ ਅੱਗੇ ਲੈ ਕੇ ਜਾਈਏ। ਇਹ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈਗੀ ਜੀ। ਵੀਰ ਜੀ, ਮੈਂ ਲਾਈਕ ਹਾਊ ਯੂ ਸੈਡ ਕਿ ਥੀਸ ਡੇਰਾ ਜਿਹੜੇ ਬਾਬੇ ਹੁੰਦੇ ਆ ਇਫੈਕਟ ਨਹੀਂ ਕਰਦੇ ਇਹਨਾਂ ਇਲੈਕਸ਼ਨਸ ਨੂੰ, ਰਾਈਟ? ਇਜ਼ ਦੈਟ ਵਾਟ ਯੂ ਸੈਡ? ਮੇਰਾ ਮੰਨਣਾ ਨਹੀਂ ਹੈ ਜੀ। ਬਟ ਲਾਈਕ ਰੀਸੈਂਟਲੀ ਬੀਜੇਪੀ ਜਿਹੜਾ ਸੀਨੀਅਰ ਲੀਡਰ ਆ LK ਅਡਵਾਨੀ 2 ਦਿਨ ਪਹਿਲਾਂ ਉਹ ਰਾਧਾ ਸਵਾਮੀ ਨੂੰ ਵੀ ਵਿਆਸ ਦੇ ਡੇਰੇ ਦੇ ਵਿੱਚ ਰਹਿ ਕੇ ਆਇਆ ਸੀ, ਉਹਨਾਂ ਨੂੰ ਮਿਲ ਕੇ ਆਇਆ ਸੀਗਾ। ਉੱਤਰੋਂ ਦੂਸਰੇ ਪਾਸੇ ਸੋਧਾ ਸਾਹਿਬ ਨੂੰ ਮਿਲਦੇ ਪਏ, ਬਾਕੀ ਬੀਜੇਪੀ ਲੀਡਰ ਮਿਲਦੇ ਪਏ। ਡੋਂਟ ਯੂ ਥਿੰਕ ਥੀਸ ਥਿੰਗਸ ਡੂ ਇਫੈਕਟ ਦ ਇਲੈਕਸ਼ਨ? ਜਿਹੜੇ ਡੇਰੇ ਵਗੈਰਾ ਲੋਕ ਹੁੰਦੇ ਆ ਉਹ ਨਹੀਂ ਇੰਨਾ ਦੇਖੋ, ਜਿਹੜਾ ਅਡਵਾਨੀ ਉਹਦੀ ਤਾਂ ਹੁਣ ਕੋਈ ਪੋਲੀਟੀਕਲ ਇੰਪੋਰਟੈਂਸ ਹੀ ਨਹੀਂ, ਉਹ ਤਾਂ ਇੱਕ ਹਾਰਿਆ ਹੋਇਆ ਲੀਡਰ ਹੈ, ਉਹ ਤਾਂ ਫਰਸਟ੍ਰੇਟਡ ਲੀਡਰ ਹੈ ਜਿਸ ਆਪਣੀ ਪਰੇਸ਼ਾਨੀ ਦੇ ਵਿੱਚ ਉਹ ਹੋ ਸਕਦਾ ਉੱਥੇ ਗਿਆ ਹੋਵੇ। ਜਦੋਂ ਆਦਮੀ ਐਕਸਟ੍ਰੀਮ ਕਿਸਮ ਦੀ ਪਰੇਸ਼ਾਨੀ ਦੇ ਪ੍ਰੋਸੈਸ ਦੇ ਵਿੱਚ ਦੀ ਲੰਘਦਾ ਫਿਰ ਉਹ ਸਾਧਾ ਸੰਤਾਂ ਦੇ ਮਗਰ ਲੱਗ ਜਾਂਦਾ। ਤਾਂ ਮੇਰਾ ਆਪਣਾ ਮੰਨਣਾ ਇਹ ਹੈ ਕਿ ਜਿਹੜਾ LK ਅਡਵਾਨੀ ਉੱਥੇ ਆਇਆ ਰਾਧਾ ਸਵਾਮੀਆਂ ਦੇ ਕੋਲ, ਉਹ ਕੋਈ ਇਸ ਕਿਸਮ ਦੀ ਕੋਈ ਪੋਲੀਟੀਕਲ ਮੂਵ ਲਈ ਨਹੀਂ ਆਇਆ। ਨਾਲੇ ਇਸ ਵੇਲੇ ਰਾਧਾ ਸਵਾਮੀਆਂ ਦਾ ਪੰਜਾਬ ਦੇ ਵਿੱਚ ਕੀ ਰੋਲ ਹੋ ਸਕਦਾ, ਉਹ ਤਾਂ ਆਪਣੀ ਪਰੇਸ਼ਾਨੀ ਦੀ ਵਜ੍ਹਾ ਕਰਕੇ, ਕਿਉਂਕਿ ਇਸ ਵੇਲੇ ਉਹਦੀ ਤਾਂ ਕੋਈ ਪੁੱਛਪਰਤੀ ਹੈ ਹੀ ਨਹੀਂ। ਹਾਂਜੀ, ਹੀ ਇਜ਼ ਅ ਟੋਟਲੀ ਨॉन ਐਂਟੀਟੀ ਇੰਡੀਅਨ ਔਰ ਬੀਜੇਪੀ ਪੋਲਿਟਿਕਸ ਇਜ਼ ਕੰਸਰਨਡ। ਹਾਂਜੀ, ਉਸਨੇ ਨਰਿੰਦਰ ਮੋਦੀ ਨੇ ਉਸ ਨੂੰ ਟੋਟਲੀ ਡਿਫੰਕਟ ਬਣਾ ਦਿੱਤਾ ਹੈਗਾ ਔਰ ਉਹ ਆਪਣਾ ਜ਼ਿੰਦਗੀ ਬਸਰ ਕਰ ਰਿਹਾ ਆਪਣੇ ਘਰ ਦੇ ਵਿੱਚ ਬੈਠਾ ਹੋਇਆ। ਉਸ ਪਰੇਸ਼ਾਨੀ ਦੇ ਕਾਰਨ ਹੋ ਸਕਦਾ ਹੈ, ਮੈਨੂੰ ਕੋਈ ਪਤਾ ਨਹੀਂ, ਪਰ ਮੇਰੀ ਕਿਆਸ ਆ ਕਿ ਉਸ ਪਰੇਸ਼ਾਨੀ ਦੇ ਕਾਰਨ ਉਹ ਰਾਧਾ ਸਵਾਮੀਆਂ ਡੇਰੇ ਦੇ ਉੱਤੇ ਆਇਆ ਹੋਣਾ, ਆਪਣਾ ਜਿਹੜਾ ਮਨ ਨੂੰ ਇੱਕ ਤਰ੍ਹਾਂ ਦਾ ਧਰਾਸਾ ਦੇਣ ਲਈ ਗਿਆ ਹੋਣਾ ਵੀ ਪਤਾ ਨਹੀਂ ਇਹ ਗੁਰੂ ਹੀ ਮੈਨੂੰ ਪਾਰ ਉਤਾਰ ਦੂਗਾ। ਇਸ ਕਿਸਮ ਦੀ ਕੰਟੈਕਟ ਹੋ ਸਕਦੀ ਹੈ। ਹੋਰ ਪੋਲੀਟੀਕਲ ਕੰਟੈਕਟ ਮੇਰਾ ਨਹੀਂ ਖਿਆਲ ਉਸ ਦੇ ਵਿੱਚੋਂ ਕੋਈ ਇਸ ਭਾਵਨਾ ਨਾਲ ਗਿਆ ਹੋਵੇਗਾ। ਜੀ ਜੀ। ਤੇ ਵਿਜੇ ਸਾਹਿਬ ਪਹਿਲਾਂ ਕੁਐਸਚਨ ਕੀਤਾ ਸੀ, ਜਿਸ ਤਰ੍ਹਾਂ ਗੱਲ ਕੀਤੀ ਸੀ ਕਿਸ ਤਰ੍ਹਾਂ ਪੰਜਾਬ ਦੀ ਗਵਰਨਮੈਂਟ ਇਜ਼ ਆਲਰੇਡੀ ਬੀਜੇਪੀ ਦੀ ਜਿਹੜੀ ਆ ਕਠਪੁਤਲੀ ਆ, ਪਪੇਟ ਆ। ਸੋ ਇਟਸ ਲਾਈਕ ਵੀ ਅੰਡਰਸਟੈਂਡ ਦੈਟ, ਪਰ ਯੂ ਸੈਡ ਕਿ ਇਹਨਾਂ ਨੇ ਬਿਨਾਂ ਸ਼ਰਤ ਹਮਾਇਤ ਦਿੱਤੀ ਹੋਈ ਸੀ, ਸੋ ਦੇ ਕੁਡ ਡੂ ਐਨੀਥਿੰਗ ਟੂ ਥੀਸ ਪੀਪਲ, ਸੋ ਦੈਟ ਡਸਨਟ ਅਫੈਕਟ। ਬਟ ਜਦੋਂ ਰੀਸੈਂਟਲੀ ਆਈ ਡੋਨਟ ਨੋ ਇਫ ਯੂ ਆਰ ਆਂਸਰ ਫॉर ਦਿਸ ਵਨ, ਬਿਕਾਜ਼ ਜਿਸ ਤਰ੍ਹਾਂ ਰੀਸੈਂਟ ਤੁਸੀਂ ਗੱਲ ਕੀਤੀ ਸੀਗੀ, ਅਸੀਂ ਵੀ ਗੱਲ ਕੀਤੀ ਸੀ ਕਿ ਜਿਹੜੀ ਮਿਡ ਟਰਮ ਇਲੈਕਸ਼ਨਸ ਹੋਣ ਜਾ ਰਹੀਆਂ, ਪ੍ਰੋਬੇਬਲੀ ਦੇयर इज अ ਪੋਸਿਬਿਲਿਟੀ ਫॉर दैट इन पंजाब। व्हाट डू यू वांट टू से अबाउट दैट? नहीं, मेरा अपना ख्याल नहीं कि मिड टर्म पोल्स हों, क्योंकि
ਬੀਜੇਪੀ ਨੂੰ ਜੋ ਪੰਜਾਬ ਦੇ ਵਿੱਚ ਚਾਹੀਦਾ ਉਹ ਆਲਰੇਡੀ ਮਿਲ ਰਿਹਾ। ਹਾਂਜੀ। ਇਸ ਤੋਂ ਵੱਧ ਪੰਜਾਬ ਦੇ ਵਿੱਚ ਉਹ ਜਿਸ ਤਰ੍ਹਾਂ ਉਹ ਸਿੱਧੂ ਨੂੰ ਪ੍ਰੋਜੈਕਟ ਕਰ ਰਹੇ ਆ, ਮੇਰਾ ਆਪਣਾ ਇਹ ਇਸ ਤਰ੍ਹਾਂ ਦਾ ਮੰਨਣਾ ਕਿ ਉਸ ਦੇ ਨਾਲ ਇਹ ਪੰਜਾਬ ਦੇ ਵਿੱਚ ਕੋਈ ਬਹੁਤੀ ਵੱਡੀ ਤਬਦੀਲੀ ਨਹੀਂ ਲਿਆ ਸਕਦੇ ਜੀ। ਔਰ ਇਸ ਕਿਸਮ ਦੀ ਸਿੱਖਾਂ ਦੇ ਵਿੱਚ ਇੱਕ ਫੀਲਿੰਗ ਜਨਰੇਟ ਹੋ ਰਹੀ ਹੈ ਲਗਾਤਾਰ ਹਾਂਜੀ ਕਿ ਸਾਡੀ ਪੁੱਛ ਪ੍ਰਤੀਤ ਬਿਲਕੁਲ ਸਰਕਾਰ ਵਿੱਚ ਨਹੀਂ ਹੋ ਰਹੀ ਜੀ। ਹੋਰ ਕਿਸੇ ਪੋਲੀਟੀਕਲ ਪਾਰਟੀ ਤੋਂ ਉਹਨਾਂ ਨੂੰ ਕੋਈ ਉਮੀਦ ਨਹੀਂ ਜੀ। ਥੋੜੀ ਬਹੁਤੀ ਉਮੀਦ ਜਾਗੀ ਸੀ ਤਾਂ ਜਿਹੜੀ ਆਮ ਪਾਰਟੀ ਤੋਂ ਜਾਗੀ ਸੀ, ਹੁਣ ਆਮ ਪਾਰਟੀ ਦਾ ਵੀ ਕੋਈ ਇਤਨਾ ਪ੍ਰਭਾਵ ਨਹੀਂ ਹੈ ਪੰਜਾਬ ਦੇ ਵਿੱਚ। ਆਉਣ ਵਾਲੀਆਂ ਚੋਣਾਂ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਆਮ ਪਾਰਟੀ ਕੋਈ ਵੱਡੀ ਮਤਲਬ ਜਿੱਤ ਪ੍ਰਾਪਤ ਕਰ ਸਕਦੀ ਹੈ ਜੀ। ਇਸ ਕੰਟੈਕਸਟ ਦੇ ਵਿੱਚ ਜਿਹੜਾ ਇਸ ਤਰ੍ਹਾਂ ਮਤਲਬ ਸੋਚਣਾ ਵੀ ਕੋਈ ਇਹ ਜਿਹੜੀ ਬੀਜੇਪੀ ਆ ਇਹ ਵਿਡਰਾ ਕਰ ਲੇਗੀ, ਆਪਣੀ ਸਪੋਰਟ ਵਿਡਰਾ ਨਹੀਂ ਕਰਦੀ, ਜੇ ਵਿਡਰਾ ਕਰਕੇ ਵੀ ਉਹ ਇਲੈਕਸ਼ਨਾਂ ਦੇ ਵਿੱਚ ਜਾਏਗੀ ਉਹ ਬੁਰੀ ਤਰ੍ਹਾਂ ਪਿੱਟ ਜਾਏਗੀ ਪੰਜਾਬ ਜੀ ਜੀ। ਕਈ ਆਪਾਂ ਅੱਗੇ ਆਪ ਜਿਹੜੀ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਜਿਹੜਾ ਦੇਖਿਆ ਸੀ ਜੇਤਲੀ ਦੇ ਨਾਲ ਕੀ ਹੋਇਆ, 1 ਲੱਖ ਤੋਂ ਉੱਤੇ ਵੋਟਾਂ ਦੇ ਨਾਲ ਬੁਰੀ ਤਰ੍ਹਾਂ ਪਿੱਟ ਕੇ ਪੰਜਾਬ ਚੋਂ ਗਿਆ। ਤੋਂ ਇਹ ਸਾਰੀ ਦੀ ਸਾਰੀ ਜਿਹੜੀ ਬੀਜੇਪੀ ਦੀ ਸ਼ਾਖ ਪੰਜਾਬ ਦੇ ਵਿੱਚ ਬਣੀ ਹੈ ਇਹ ਪ੍ਰਕਾਸ਼ ਸਿੰਘ ਬਾਦਲ ਦੀ ਵਜ੍ਹਾ ਕਰਕੇ ਬਣੀ ਤੇ ਉਹਨਾਂ ਨੂੰ ਅਨਡਿਊ ਇੰਪੋਰਟੈਂਸ ਦਿੰਦਾ ਕਿਉਂਕਿ ਪੰਜਾਬ ਦੇ ਵਿੱਚ ਸਿਰਫ 23% ਹਿੰਦੂ ਆ ਜੀ, ਬਾਕੀ ਕੋਈ ਹਿੰਦੂ ਇਸ ਤੋਂ ਵੱਧ ਹਿੰਦੂ ਨਹੀਂ। ਔਰ ਉਹਨਾਂ ਦੇ ਵਿੱਚੋਂ ਵੀ ਕੁਝ ਇਸ ਕਿਸਮ ਦੇ ਹੈਗੇ ਜਿਹੜੇ ਦਲਿਤ ਆ ਜਿਹੜੇ ਨਹੀਂ ਹਿੰਦੂਤਵ ਦੇ ਝੰਡੇ ਹੇਠਾਂ ਆਉਂਦੇ। ਇਸ ਕੰਟੈਕਸਟ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਬਹੁਤੀ ਵੱਡੀ ਇਹਨਾਂ ਦੀ ਸ਼ਾਖ ਨਹੀਂ। ਇਸ ਬੰਦੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਇੰਨੀ ਇੰਪੋਰਟੈਂਸ ਦਿੱਤੀ ਵੀ ਆ, ਇਹਨਾਂ ਨੂੰ ਇੰਨੀਆਂ ਇੰਪੋਰਟੈਂਟ ਜਗ੍ਹਾ ਦਿੱਤੀਆਂ ਗਈਆਂ ਜਿਹਦੇ ਨਾਲ ਇਹ ਸਿੱਖਾਂ ਦੇ ਇੰਟਰਸਟ ਸੈਕਰੀਫਾਈਸ ਕਰਕੇ ਵੀ ਬੀਜੇਪੀ ਨੂੰ ਖੁਸ਼ ਕਰਦਾ ਜੀ ਜੀ ਬਿਲਕੁਲ। ਇਸ ਕੰਟੈਕਸਟ ਦੇ ਵਿੱਚ ਜਿਹੜਾ ਸਿੱਖਾਂ ਦਾ ਇਸ ਵੇਲੇ ਸਭ ਤੋਂ ਵੱਡਾ ਦੁਸ਼ਮਣ ਹੈ ਬੀਜੇਪੀ ਨਾਲੋਂ ਵੀ, ਕਿਉਂਕਿ ਬੀਜੇਪੀ ਤਾਂ ਸਾਰਾ ਹੈਗੀ ਹੈ ਦਿਖਦੀ ਹੈ, ਵਿਜ਼ੀਬਲ ਹੈਗੀ ਹੈ। ਜਿਹੜਾ ਇਨਵਿਜ਼ੀਬਲ ਐਨੀਮੀ ਹੈ ਸਿੱਖਾਂ ਦਾ ਉਹ ਪ੍ਰਕਾਸ਼ ਸਿੰਘ ਬਾਦਲ ਹੈ। ਹਾਂਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਇਹ ਤਾਂ ਹੋ ਗਈ ਸੀ ਇਲੈਕਸ਼ਨ ਦੀ ਗੱਲ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਰੀਸੈਂਟਲੀ ਹਰਮੰਦਰ ਸਾਹਿਬ ਦੇ ਸਾਹਮਣੇ ਇਹਨਾਂ ਨੇ ਗੋਲਡਨ ਟੈਂਪਲ ਐਂਟਰੈਂਸ ਪਲਾਜ਼ਾ ਜਿਹੜਾ ਰੀਸੈਂਟਲੀ ਖੋਲਿਆ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਹ ਸਾਰੀ ਜਿਹੜੀ ਚੀਜ਼ ਹੈ ਇੱਕ ਕੈਮੋਫਲੇਜ ਹੈ ਜੀ, ਜਿਸ ਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵੀ ਅਸੀਂ ਬਹੁਤ ਵੱਡੀ ਡਿਵੈਲਪਮੈਂਟ ਕਰ ਰਹੇ ਹਾਂ, ਅਸੀਂ ਬਹੁਤ ਬੜੀ ਕਮਰਸ਼ੀਅਲ ਐਕਟੀਵਿਟੀ ਕਰ ਰਹੇ ਹਾਂ। ਇਸ ਦਾ ਸਿੱਖ ਧਰਮ ਦੇ ਨਾਲ ਔਰ ਸਿੱਖ ਮਰਿਆਦਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਾਂਜੀ। ਤੋਂ ਇਹ ਸਾਰਾ ਇੱਕ ਗਿਮਿਕ ਹੈਗਾ, ਇੱਕ ਕਿਸਮ ਦੀ ਖੇਲ ਹੈਗੀ ਹੈ ਜਿਹੜੀ ਖੇਡ ਰਿਹਾ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ। ਸਿੱਖਾਂ ਦੇ ਸੈਂਟੀਮੈਂਟਸ ਦੇ ਨਾਲ ਇੱਕ ਤਰ੍ਹਾਂ ਦਾ ਮਾਹੌਲ ਉਡਾਇਆ ਜਾ ਰਿਹਾ ਇਸ ਤਰ੍ਹਾਂ ਦੇ ਪਲਾਜ਼ੇ ਬਣਾ ਕੇ ਇਸ ਕਿਸਮ ਦੀ ਐਕਟੀਵਿਟੀ ਕਰਕੇ ਜੀ। ਤੋਂ ਮੇਰਾ ਆਪਣਾ ਇਸ ਕਿਸਮ ਦਾ ਅਨੁਭਵ ਹੈ ਜੀ ਬਿਲਕੁਲ। ਤੇ ਵੀ ਜੀ now that we have like 3-4 minutes left, so I have a chance to ask you one more question। ਜਿਸ ਤਰ੍ਹਾਂ ਪਿਛਲੇ ਕਾਫੀ ਦਿਨਾਂ ਤੋਂ ਪਿਛਲੇ ਕਾਫੀ ਮਹੀਨਿਆਂ ਤੋਂ ਅਸੀਂ ਗੱਲਬਾਤ ਨਹੀਂ ਕਰ ਪਾਏ ਕਿਸੇ ਸਿੱਖ ਵਿਦਵਾਨ ਦੇ ਨਾਲ, ਤੁਹਾਡੇ ਨਾਲ ਗੱਲਬਾਤ ਕੀਤੀ ਸੀਗੀ ਤਾਂ ਤੁਸੀਂ ਇਸ ਵੇਲੇ ਪੰਜਾਬ ਦੇ ਵਿੱਚੋਂ, ਤੁਸੀਂ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲਾਂ ਬੜੀਆਂ ਖਬਰਾਂ ਆਉਂਦੀਆਂ ਸੀ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਸਿੱਖੀ ਦਾ ਕਾਣ ਹੋ ਰਿਹਾ ਹੈ, ਕਿਸ ਤਰ੍ਹਾਂ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਨੇ ਨਸ਼ਿਆਂ ਦੇ ਵਿੱਚ ਜਾ ਰਹੇ ਨੇ, ਪਰ ਰੀਸੈਂਟਲੀ ਕੋਈ ਇਸ ਤਰ੍ਹਾਂ ਸੁਣਨ ਦੇ ਵਿੱਚ ਖਬਰ ਆਉਂਦੀ ਨਹੀਂ, ਜਾਂ ਤਾਂ ਫਿਰ ਇਲੈਕਸ਼ਨ ਕਰਕੇ ਇਹਨਾਂ ਖਬਰਾਂ ਨੂੰ ਦਬਾ ਦਿੱਤਾ ਜਾਂਦਾ ਹੈ ਜਾਂ ਫਿਰ ਜਿਸ ਤਰ੍ਹਾਂ ਬਾਦਲ ਫੈਮਿਲੀ ਹੈ ਉਹ ਇਸ ਖਬਰਾਂ ਨੂੰ ਬਾਹਰ ਨਹੀਂ ਆਉਣ ਦਿੰਦੀ। I would like to ask you what's happening in Punjab right now, ਕਿ ਠੱਲ ਪੈ ਗਈ ਹੈ ਇਸ ਨਸ਼ੇ ਦੇ ਉੱਪਰ ਕਿ ਹਜੇ ਵੀ ਨਸ਼ਾ ਚੱਲ ਰਿਹਾ ਹੈ? ਕੋਈ ਤਬਦੀਲੀ ਨਹੀਂ ਆ ਰਹੀ ਜੀ, ਉਸੇ ਤਰੀਕੇ ਨਾਲ ਨਸ਼ੇ ਚੱਲ ਰਹੇ ਆ, ਉਸੇ ਤਰੀਕੇ ਨਾਲ ਜਿਹੜੀ ਪੰਜਾਬ ਦੀ ਜਵਾਨੀ ਆ ਉਹਦਾ ਘਾਣ ਕੀਤਾ ਜਾ ਰਿਹਾ ਜੀ। ਔਰ ਕਿਉਂਕਿ ਵੱਡੀਆਂ ਜਿਹੜੀਆਂ ਖਬਰਾਂ ਅਖਬਾਰਾਂ ਨੇ ਤਾਂ ਉਹੀ ਖਬਰਾਂ ਦੇਣੀਆਂ ਜਿਨ੍ਹਾਂ ਦੇ ਨਾਲ ਅਖਬਾਰ ਵਿਕਣ ਜੀ। ਇਸ ਵੇਲੇ ਕਿਉਂਕਿ ਪੋਲੀਟੀਕਲ ਖਬਰਾਂ ਦਿੱਤੀਆਂ ਗਈਆਂ ਪੰਜਾਬ ਦੇ, ਲੋਕ ਪੜ੍ਹਨਾ ਚਾਹੁੰਦੇ ਆ, ਲੋਕ ਸੁਣਨਾ ਚਾਹੁੰਦੇ ਆ ਹਾਂਜੀ। ਬਾਕੀ ਜਿੱਥੋਂ ਤੱਕ ਪੰਜਾਬ ਦੀ ਜਵਾਨੀ ਦਾ ਸਵਾਲ ਆ ਉਸੇ ਤਰ੍ਹਾਂ ਨਸ਼ਿਆਂ ਚ ਗਲੀਨ ਆ ਜੀ, ਉਹਨਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਔਰ ਪੰਜਾਬ ਦੀ ਕੋਈ ਬੈਟਰਮੈਂਟ ਨਹੀਂ ਹੋ ਰਹੀ। ਪੰਜਾਬ ਦਾ ਇਕਨੋਮੀ ਆ ਜਿਹੜੀ ਉਹ ਦਿਨ ਬ ਦਿਨ ਬਦਲ ਹੋ ਰਹੀ ਹੈ, ਦਿਨ ਬ ਦਿਨ ਖਰਾਬ ਹੋ ਰਹੀ ਹੈ ਔਰ ਨੀਚੇ ਜਾ ਰਹੀ ਹੈ ਔਰ ਸੈਂਟਰ ਇਸ ਨੂੰ ਕੋਈ ਇੱਕ ਪੈਸਾ ਨਹੀਂ ਦੇ ਰਿਹਾ ਪੰਜਾਬ ਸਰਕਾਰ ਨੂੰ ਜੀ। ਇਹਨਾਂ ਨੇ ਬਥੇਰੇ ਤਰਲੇ ਲਾ ਲਏ, ਜੇਤਲੀ ਕੋਲ ਵੀ ਗਏ ਆ ਹਾਂਜੀ, ਪ੍ਰਾਈਮ ਮਿਨਿਸਟਰ ਦੇ ਨਰਿੰਦਰ ਮੋਦੀ ਦੇ ਵੀ ਹਾੜੇ ਕੱਢੇ ਆ ਇਹਨਾਂ ਨੇ, ਲੇਕਿਨ ਉਹਨਾਂ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਪਾਇਆ ਜੀ। ਤੋਂ ਇਹ ਸਾਰਾ ਇਹਨਾਂ ਦਾ ਜਿਹੜਾ ਸੀ ਵੀ ਅਸੀਂ ਤਾਂ ਪਤਾ ਨਹੀਂ ਕਿਹੜੀ
ਚੀਜ਼ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਜੇ ਨਰਿੰਦਰ ਮੋਦੀ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਣ ਗਿਆ। ਉਹ ਸਾਰਾ ਇਹਨਾਂ ਦਾ ਢੌਂਗ ਸੀ ਉਹ ਨੰਗਾ ਹੋ ਗਿਆ, ਲੋਕਾਂ ਦੇ ਸਾਹਮਣੇ ਆ ਗਿਆ। ਲੋਕ ਸਮਝਣ ਲੱਗ ਗਏ ਕਿ ਇਹਨਾਂ ਦੀ ਕੀ ਔਕਾਤ ਆ, ਕਿਉਂਕਿ ਇਹਨਾਂ ਦੀ ਔਕਾਤ ਜਿਹੜੀ ਆਪਣੇ ਜ਼ਾਤੀ ਮਫਾਦਾਂ ਤੋਂ ਨਹੀਂ ਉੱਠਦੀ। ਔਰ ਉਹ ਜ਼ਾਤੀ ਮਫਾਦ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜਿਹੜੀ ਨੂੰਹ ਸੀ, ਡਾਟਰ-ਇਨ-ਲਾ ਸੀ, ਉਸ ਨੂੰ ਸੈਂਟਰ 'ਚ ਮਿਨਿਸਟਰ ਬਣਾ ਲਿਆ। ਉਸ ਤੋਂ ਬਾਅਦ ਹੁਣ ਉਹ ਇਹਨੂੰ ਕੁਝ ਦੇਣ ਵਾਲੇ ਨਹੀਂ ਹਨ। ਕੁਝ ਉਹਨਾਂ ਨੇ ਦੇਣਾ ਸੀ, ਚਾਹੇ ਸਮਝੋ ਪੰਜਾਬ ਨੂੰ, ਚਾਹੇ ਪ੍ਰਕਾਸ਼ ਸਿੰਘ ਬਾਦਲ ਦੇ ਜ਼ਾਤੀ ਮਫਾਦ ਨੂੰ, ਉਹ ਦੇ ਚੁੱਕੇ ਆ। ਔਰ ਉਸ ਤੋਂ ਬਾਅਦ ਇਸ ਨੂੰ ਉਹ ਕੋਈ ਚੀਜ਼ ਦੇਣ ਵਾਲੇ ਨਹੀਂ। ਔਰ ਪੰਜਾਬ ਦੀ ਇਕੋਨਮੀ ਦੀ ਇਤਨੀ ਬੁਰੀ ਹਾਲਤ ਹੈ ਕਿ ਪੰਜਾਬ ਦੇ ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਤਨਖਾਹਾਂ ਨਹੀਂ ਮਿਲ ਰਹੀਆਂ, ਪੈਨਸ਼ਨਰਸ ਆ ਜਿਹੜੇ ਉਹਨਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ। ਲੋਕ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਵੀ ਗੁਜ਼ਰ ਰਹੇ ਆ ਔਰ ਕੀਮਤਾਂ ਬਹੁਤ ਜ਼ਿਆਦਾ ਚੱਲ ਰਹੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ। ਇਸ ਕੰਟੈਕਸਟ ਦੇ ਵਿੱਚ ਪੰਜਾਬ ਦੀ ਹਾਲਤ ਹਰ ਪਹਿਲੂ ਤੋਂ, ਚਾਹੇ ਲਾਅ ਐਂਡ ਆਰਡਰ ਦੀ ਗੱਲ ਤੁਸੀਂ ਲੈ ਲਓ, ਚਾਹੇ ਇਕੋਨਮੀ ਦੀ ਗੱਲ ਲੈ ਲਓ, ਚਾਹੇ ਇੰਡਸਟਰੀ ਦੀ ਗੱਲ ਲੈ ਲਓ, ਚਾਹੇ ਐਜੂਕੇਸ਼ਨ ਦੀ ਗੱਲ ਲੈ ਲਓ, ਹੈਲਥ ਦੀ ਗੱਲ ਲੈ ਲਓ, ਦਿਨ ਬ ਦਿਨ ਉਹ ਸਾਰੀ ਚੀਜ਼ ਨੀਚੇ ਜਾ ਰਹੀ ਹੈ। ਇਸ ਕੰਟੈਕਸਟ ਦੇ ਵਿੱਚ ਜਿਹੜੀ ਪੰਜਾਬ ਦੀ ਬਦਕਿਸਮਤੀ ਹੈ, ਮੰਦਭਾਗੀ ਗੱਲ ਹੈ ਕਿ ਪੰਜਾਬ ਦਾ ਕੋਈ ਲੀਡਰ ਹੀ ਨਹੀਂ। ਪੰਜਾਬ ਇੱਕ ਲੀਡਰਲੈਸ ਯਾਨੀ ਸੂਬਾ ਹੈ ਜਿਸ ਦੇ ਵਿੱਚ ਜਿਹੜਾ ਲੀਡਰ ਹੈ ਸੋ ਕਾਲਡ ਚੀਫ ਮਿਨਿਸਟਰ, ਉਹ ਆਪਣੇ ਜ਼ਾਤੀ ਮਫਾਦ ਪਾ ਰਿਹਾ ਔਰ ਉਸ ਨੂੰ ਪੰਜਾਬ ਦੇ ਨਾਲ, ਪੰਜਾਬ ਦੇ ਲੋਕਾਂ ਨਾਲ ਕੋਈ ਕਿਸੇ ਕਿਸਮ ਦਾ ਸਰੋਕਾਰ ਨਹੀਂ ਹੈ। ਇਸ ਕੰਟੈਕਸਟ ਦੇ ਵਿੱਚ ਇਹ ਇੱਕ ਬੜੀ ਟ੍ਰੈਜਿਕ ਸਿਚੁਏਸ਼ਨ ਹੈ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਸੂਬੇ ਦੀ। ਜੀ ਬਿਲਕੁਲ ਮੀਰ ਜੀ, ਇਟਸ ਰੀਅਲੀ ਸੈਡ ਕਿ ਇੱਕ ਪਾਸੇ ਕਿਸ ਤਰ੍ਹਾਂ ਇਹ ਅੰਮ੍ਰਿਤਸਰ ਦੇ ਵਿੱਚ ਜਾਂ ਸਾਡੇ ਹਰਿਮੰਦਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੇ ਪਲਾਜ਼ੇ ਖੋਲਦੇ ਨੇ ਜਿੱਥੇ ਦੇ ਸਪੈਂਡ ਮੋਸਟ ਦੇਅਰ ਮਨੀ ਮਿਲੀਅਨਸ ਆਫ ਮਿਲੀਅਨਸ ਡਾਲਰ ਤਾਂ ਕਿ ਜਿਹੜੇ NRIs ਨੇ ਜਾਂ VIPs ਨੇ ਉਹ ਆ ਕੇ ਪੈਸੇ ਖਰਚਣ, ਜਿੱਥਾਂ ਦੀ ਚਮਕ ਦਮਕ ਦੇਖਣ ਜਾਂ ਫਿਰ ਟੂਰਿਸਟ ਏਰੀਆ ਬਣਾਇਆ ਜਾਏ। ਪਰ ਦੂਸਰੇ ਪਾਸੇ ਪੰਜਾਬ ਦਾ ਇੰਨਾ ਬੁਰਾ ਹਾਲ ਹੈ ਜੇ ਸਾਡੇ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਨੇ। ਆਈ ਹਰਡ ਕਿ ਟੀਚਰਸ ਜਿਹੜੀਆਂ ਨੇ ਉਹਨਾਂ ਨੂੰ ਜੌਬਸ ਨਹੀਂ ਮਿਲਦੀ, ਉਹਨਾਂ ਨਾਲ ਧੱਕਾਸ਼ਾਹੀ ਹੁੰਦੀ ਹੈ। ਇਟਸ ਰੀਅਲੀ ਸੈਡ ਵਾਟਸ ਹੈਪਨਿੰਗ ਇਨ ਪੰਜਾਬ। ਇਸ ਤਰ੍ਹਾਂ ਬੈਲੈਂਸ ਨਹੀਂ ਕਰ ਰਹੇ ਪੰਜਾਬ ਨੂੰ, ਕਿਸ ਤਰ੍ਹਾਂ ਪੰਜਾਬ ਨੂੰ ਖਰਾਬ ਕਰੀ ਜਾ ਰਹੇ। ਸੋ ਵੀਰ ਜੀ ਲਾਈਕ ਲਾਈਕ ਸੋ ਮਚ ਇਜ਼ ਹੈਪਨਿੰਗ ਰਾਈਟ ਨਾਓ। ਜਿਸ ਤਰ੍ਹਾਂ ਸਾਡੇ ਸਿੱਖਾਂ ਨੂੰ ਵੀ ਇਸ ਵੇਲੇ ਆਹ ਨਵੀਆਂ ਸਰਕਾਰਾਂ ਨੇ ਇਹਨਾਂ ਤੋਂ ਡਰ ਨੇ, ਐਂਡ ਦੈਨ ਡਰ ਹੈਗਾ ਵਾ ਔਰ ਉੱਪਰ ਪੰਜਾਬ ਸਰਕਾਰ ਵੀ ਉਹਨਾਂ ਦੀ ਪਿੱਠੂ ਬਣ ਚੁੱਕੀ ਹੈ। ਸੋ ਲੈਟ ਮੀ ਆਸਕ ਯੂ ਫॉर ਅ ਪ੍ਰੋਪਰ ਮੈਸੇਜ, ਕੁਝ ਤੁਸੀਂ ਸਿੱਖ ਵਿਦਵਾਨ ਵੀ ਹੋ, ਸਿੱਖ ਸਕਾਲਰ ਵੀ ਹੋ, ਸਿੱਖ ਹਿਸਟੋਰੀਅਨਸ ਵੀ ਹੋ, ਇਸ ਤਰ੍ਹਾਂ ਦੀ ਜਿਹੜੀ ਬਦਲਦੀ ਸਥਿਤੀ ਹੋ ਰਹੀ ਹੈ ਸਾਡੇ ਸਾਹਮਣੇ, ਇਸ ਕਿਸਮ ਦੇ ਵੀ ਸਾਨੂੰ ਕਿਸ ਤਰ੍ਹਾਂ ਦੀ ਲੌਬਿੰਗ ਜਾਂ ਲਾਮਬੰਦੀ ਕਰਨ ਦੀ ਲੋੜ ਹੈ? ਇਨ ਜਸਟ 2 ਮਿੰਟਸ। ਦੇਖੋ ਗੱਲ ਇਹ ਆ, ਪੰਜਾਬ ਦੇ ਵਿੱਚ ਤਾਂ ਸਿੱਖਾਂ ਦਾ ਕੋਈ ਬੋਲਬਾਲਾ ਹੈ ਨਹੀਂ, ਲੇਕਿਨ ਮੈਂ ਅਪੀਲ ਕਰਦਾ ਬਾਹਰਲੇ ਸੂਬੇ, ਬਾਹਰਲੇ ਮੁਲਕਾਂ ਵਿੱਚ ਬੈਠੇ ਸਿੱਖਾਂ ਨੂੰ ਕਿ ਉਹ ਸਿੱਖੀ ਨਾਲ ਜੁੜਨ ਔਰ ਸਿੱਖ ਸਿਧਾਂਤ ਦੇ ਨਾਲ ਉਹ ਪੂਰੇ ਸਮਰਪਿਤ ਹੋਣ। ਔਰ ਜਦੋਂ ਜੇ ਉਹ ਸਿੱਖ ਸਿਧਾਂਤ ਨਾਲ ਸਮਰਪਿਤ ਹੋਣਗੇ ਔਰ ਆਪਸ ਦੇ ਵਿੱਚ ਯੂਨਿਟੀ ਹੋਏਗੀ ਤਾਂ ਪੰਜਾਬ ਦੇ ਸਿੱਖਾਂ ਦਾ ਵੀ ਭਲਾ ਹੋਏਗਾ। ਉਹ ਆਪਸ ਦੇ ਵਿੱਚ ਵੀ ਯੂਨਾਈਟਿਡ ਰਹਿਣ, ਆਪਸ 'ਚ ਕੋਈ ਝਗੜੇ ਨਾ ਕਰਨ, ਆਪਸ ਦੇ ਵਿੱਚ ਕੋਈ ਗੁੱਟਬੰਦੀ ਨਾ ਕਰਨ, ਆਪਸ ਦੇ ਵਿੱਚ ਸਿੱਖ ਸਿਧਾਂਤ ਦੇ ਉੱਤੇ, ਸਿੱਖੀ ਦੇ ਪੁਆਇੰਟ ਆਫ ਵਿਊ ਤੇ ਉਹ ਇਕੱਠੇ ਹੋਣ ਔਰ ਇਕੱਠੇ ਹੋ ਕੇ ਉਹ ਆਪਣੀ ਇੱਕ ਤਾਕਤ ਬਣਾਉਣ। ਸਾਰੇ ਦੁਨੀਆ ਦੇ ਵਿੱਚ ਜਿਹੜੇ ਸਿੱਖ ਰਹਿ ਰਹੇ, ਚਾਹੇ ਕੈਨੇਡਾ 'ਚ ਰਹਿ ਰਹੇ, ਇੰਗਲੈਂਡ 'ਚ ਰਹਿ ਰਹੇ ਆ, ਅਮਰੀਕਾ 'ਚ ਰਹਿ ਰਹੇ ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਸੇ ਵੀ ਜਗ੍ਹਾ ਦੁਨੀਆ ਦੇ ਵਿੱਚ ਰਹਿ ਰਹੇ ਆ, ਉਹ ਸਿੱਖਾਂ ਨੂੰ ਟੋਟਲੀ ਯੂਨਾਈਟ ਹੋ ਜਾਣਾ ਚਾਹੀਦਾ ਇੱਕ ਪੁਆਇੰਟ ਆਫ ਵਿਊ ਦੇ ਉੱਤੇ ਔਰ ਇੱਕ ਆਪਣੀ ਤਾਕਤ ਬਣਾਉਣੀ ਚਾਹੀਦੀ ਹੈ, ਕਿਉਂਕਿ ਸਿੱਖਾਂ ਦੀ ਕੋਈ ਤਾਕਤ ਦੁਨੀਆ ਦੇ ਵਿੱਚ ਹੈ ਨਹੀਂ, ਨਾ ਹਿੰਦੁਸਤਾਨ ਦੇ ਵਿੱਚ ਨਾ ਹਿੰਦੁਸਤਾਨ ਤੋਂ ਬਾਹਰ। ਬਾਹਰ ਰਹਿੰਦੇ ਸਿੱਖ ਇਕੱਠੇ ਹੋ ਜਾਣਗੇ ਔਰ ਉਹ ਸਿੱਖ ਸਿਧਾਂਤ ਨਾਲ ਜੁੜ ਜਾਣਗੇ ਤਾਂ ਉਸ ਦਾ ਪ੍ਰਭਾਵ ਕੁਦਰਤੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਵੀ, ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਵੀ ਸਿੱਖਾਂ ਦੇ ਉੱਤੇ ਪਏਗਾ। ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਉਸ ਦੇ ਉੱਤੇ ਵੀ ਉਸ ਗੱਲ ਦਾ ਪ੍ਰਭਾਵ ਅਸਰ ਪਏਗਾ ਔਰ ਉਸ ਅਸਰ ਦੇ ਨਾਲ ਸਿੱਖਾਂ ਨੂੰ, ਪੰਜਾਬ ਦੇ ਵਿੱਚ ਰਹਿੰਦੇ ਜਿਹੜੇ ਸਿੱਖ ਆ ਜਾਂ ਹਿੰਦੁਸਤਾਨ ਦੇ ਵਿੱਚ ਰਹਿੰਦੇ ਜਿਹੜੇ ਸਿੱਖ ਆ, ਉਹਨਾਂ ਨੂੰ ਕਾਫੀ ਰਾਹਤ ਮਿਲੇਗੀ। ਸਾਡੀ ਬਦਕਿਸਮਤੀ ਹੈ ਵੀ ਬਾਹਰ ਬੈਠੇ ਸਿੱਖ ਵੀ ਆਪਸ 'ਚ ਲੜਦੇ ਆ ਔਰ ਬਾਹਰ ਬੈਠੇ ਸਿੱਖ ਵੀ ਸਿੱਖੀ ਸਿਧਾਂਤ ਦੇ ਉੱਤੇ ਵੀ ਬੜੇ ਵੰਡੇ ਪਏ ਆ ਔਰ ਉਹਨਾਂ ਨੂੰ ਇਸ ਕਿਸਮ ਦੇ ਲੜਾਈ ਝਗੜਿਆਂ ਤੋਂ ਉੱਪਰ ਉੱਠ ਕੇ, ਜ਼ਾਤੀ ਚੀਜ਼ਾਂ ਤੋਂ ਉੱਪਰ ਉੱਠ ਕੇ, ਯੂਨਾਈਟ ਹੋ ਕੇ, ਇਕੱਠੇ ਹੋ ਕੇ ਸਿੱਖ ਪੁਆਇੰਟ ਆਫ ਵਿਊ ਦੇ ਉੱਤੇ ਮਤਲਬ ਸਾਰਿਆਂ ਨੂੰ, ਸਾਰੇ ਦੁਨੀਆ ਦੇ ਸਿੱਖਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਔਰ ਉਸ ਦਾ ਪ੍ਰਭਾਵ
ਡੈਫੀਨਿਟਲੀ ਪੰਜਾਬ 'ਚ ਵੀ ਪਏਗਾ, ਹਿੰਦੁਸਤਾਨ 'ਚ ਵੀ ਪਏਗਾ। ਬਿਲਕੁਲ ਵੀਰ ਜੀ, ਬਿਲਕੁਲ ਆਈ ਐਗਰੀ ਵਿਦ, ਬਿਕੋਜ਼ ਜਿੰਨੀ ਵੀ ਅਸੀਂ TV 84 ਤੇ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਹਾਂ, ਹਮੇਸ਼ਾ ਇਹ ਕਹਿੰਦੇ ਕਿ ਲਾਈਕ 6 ਨੀਡਸ ਟੂ ਹੈਵ ਵਨ ਪਲੇਟਫਾਰਮ। ਸਾਡੇ ਕੋਲ ਇੱਕ ਪਲੇਟਫਾਰਮ ਹੋਣਾ ਚਾਹੀਦਾ, ਅਸੀਂ ਉੱਥੇ ਖੜਨਾ ਚਾਹੀਦਾ। ਪਰ ਈਵਨ ਪੰਜਾਬ ਦੇ ਵਿੱਚ ਜਾਂ ਫਿਰ ਪੰਜਾਬ ਦੇ ਬਾਹਰ ਦੇ ਜਿਹੜੇ ਦੇਸ਼ਾਂ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ ਕਾਫੀ ਸਾਡੇ ਸਿੱਖ ਵੀ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਵੰਡ ਚੁੱਕੇ ਨੇ। ਇਟਸ ਆਲ ਅਬਾਊਟ ਮਨੀ ਐਂਡ ਪਾਵਰ ਰਾਈਟ ਨਾਓ, ਬਟ ਲਾਈਕ ਸਿੱਖੀ ਸਿਧਾਂਤਾਂ ਤੇ ਅਸੀਂ ਬਿਲਕੁਲ ਚੱਲਦੇ ਨਹੀਂ ਹੈਗੇ। ਸੋ ਮੇਰਾ ਇੱਕ ਐਸੀ ਵੀ ਰਿਕੁਐਸਟ ਇਹੀ ਕਰਦੇ ਜਿੰਨੇ ਵੀ ਸਾਡੇ ਦਰਸ਼ਕ ਵੇਖਦੇ ਨੇ ਜਾਂ ਸਾਡੇ ਹੋਰ ਵੀ ਜਥੇਬੰਦੀਆਂ ਦੇ ਮੈਂਬਰਸ ਦੇਖਦੇ ਨੇ ਕਿ ਦਿਸ ਇਜ਼ ਅ ਟਾਈਮ ਵੀ ਨੀਡ ਟੂ ਸਟੈਂਡ ਅਪ ਟੁਗੇਦਰ, ਵੀ ਨੀਡ ਟੂ ਮੇਕ ਵਨ ਨੇਸ਼ਨ। ਸਾਡੇ ਆਪਣੇ ਨੇਸ਼ਨ ਲਈ ਸਾਨੂੰ ਲੜਨਾ ਚਾਹੀਦਾ, ਇੱਕ ਪਲੇਟਫਾਰਮ ਰੱਖਣਾ ਚਾਹੀਦਾ। ਅਸੀਂ ਤਾਂ ਸਿਰਫ ਇਹੀ ਰੱਬ ਅੱਗੇ ਵੀ ਅਰਦਾਸ ਕਰਦੇ ਕਿ ਇਹਨਾਂ ਨੂੰ ਸਮਝਾਉਣ। ਅਸੀਂ ਰਿਕੁਐਸਟ ਵੀ ਕਰਦੇ ਦਰਸ਼ਕਾਂ ਅੱਗੇ ਕਿ ਇਹਨਾਂ ਨੂੰ ਪਤਾ ਲੱਗੇ, ਤੁਹਾਡੇ ਵਰਗੇ ਸ਼ਖਸੀਅਤਾਂ ਨੂੰ ਤਾਂ ਹੀ ਅਸੀਂ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਿੰਦੇ, ਤਾਂ ਕਿ ਇਹਨਾਂ ਦੀ ਅੱਖਾਂ ਖੁੱਲਣ, ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਾਡਾ ਕੀ ਹੋ ਰਿਹਾ। ਐਂਡ ਇਟਸ ਨਾਟ ਓਨਲੀ ਅਬਾਊਟ ਇਨ ਇੰਡੀਆ, even like in America ਦੇ ਵਿੱਚ ਸਾਡਾ ਕੀ ਹੋਇਆ, but if we have one stand, if we stand together, it'll be a different platform, it'll be good for us, all of us. And we do thank you so much for your time ਕਿ ਤੁਸੀਂ ਆਪਣੇ ਵਿਚਾਰ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਸਾਂਝੇ ਕੀਤੇ, ਇਹਨਾਂ ਆਪਣਾ ਵਿਊ ਦਿੱਤਾ ਇਲੈਕਸ਼ਨਸ ਦੇ ਉੱਪਰ। ਇਸੇ ਤਰ੍ਹਾਂ ਵੱਖ-ਵੱਖ ਮੁੱਦਿਆਂ ਦੇ ਉੱਪਰ ਤੁਹਾਡੇ ਅਸੀਂ ਵਿਚਾਰ ਲੈਂਦੇ ਰਹਾਂਗੇ। ਪਰ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।